Viewers, welcome back to News TVH for break the बाद साना जुड़ चुके ने यूएस मीडिया टोरंटो तो सरदार JS धालीवाल जी वीर जी वाहिगुरू जी का खालसा वाहिगुरू जी की फतेह। हाँ जी भैन जी ਤੁਹਾਨੂੰ ਵੀ ਔਰ ਟੀਵੀ 84 ਨੂੰ ਦੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜਿਵੇਂ ਤੁਸੀਂ ਜਾਣਦੇ ਕਿ ਬੀਤੇ ਕੱਲ ਪੰਜਾਬ ਵਿੱਚ ਦੋ ਅਹਿਮ ਕੇਸਿਸ ਦਾ ਫੈਸਲਾ ਆਇਆ ਹੈ। ਪਹਿਲਾ ਕੇਸ ਕੁਲਜੀਤ ਸਿੰਘ ਡੱਟ ਦਾ ਹੈ ਜੋ ਕਿ ਸ਼ਹੀਦ ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਹਨ ਤੇ ਦੂਸਰਾ ਕੇਸ ਖਾਲਿਸਤਾਨੀ ਲੀਡਰ ਦਲਜੀਤ ਸਿੰਘ ਬਿੱਟੂ ਅਤੇ ਉਹਨਾਂ ਸਮੇਤ 10 ਹੋਰ ਸਾਥੀਆਂ ਦਾ ਹੈ। ਇਹਨਾਂ ਦੋਵਾਂ ਕੇਸਾਂ ਬਾਰੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ? ਭੈਣ ਜੀ ਦੇਖੋ ਇਹ ਇਸ ਤਰ੍ਹਾਂ ਦੇ ਫੈਸਲੇ ਕੋਈ ਅੱਜ ਤੋਂ ਨਹੀਂ ਹੈ। ਹਿੰਦੁਸਤਾਨ ਦਾ ਜਿਹੜਾ ਚਿਹਰਾ ਹੈ ਉਹਨੇ ਜਦੋਂ ਤੋਂ ਉਹ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੋਂ ਹੀ ਆਪਣੇ ਜਿਹੜਾ ਚਿਹਰਾ ਦਿਖਾਉਣਾ ਸਟਾਰਟ ਕਰ ਦਿੱਤਾ ਹੈ ਪਰ ਉਹ ਵੱਖਰੀ ਗੱਲ ਹੈ ਕਿ ਸਾਡੀ ਕੌਮ ਨੂੰ ਕਦੇ ਸਮਝ ਕਿਉਂ ਨਹੀਂ ਆ ਰਹੀ, ਸਾਨੂੰ ਇਹ ਬੜਾ ਅਫਸੋਸ ਆ। ਹੁਣ ਜੇ ਅਸੀਂ ਕੁਲਜੀਤ ਸਿੰਘ ਢੱਟ ਦੀ ਗੱਲ ਕਰਦੇ ਹਾਂ ਤਾਂ ਉਹ ਸ਼ਹੀਦ ਭਗਤ ਸਿੰਘ ਜਿਹੜਾ ਕਿ ਇਸ ਦੇਸ਼ ਦੇ ਲਈ ਆਜ਼ਾਦੀ ਦੇ ਲਈ ਇਸ ਦੇਸ਼ ਦੀ ਲਈ ਆਪਣੀ ਜਾਨ ਕੁਰਬਾਨ ਕਰਦਾ ਹੈ ਔਰ ਉਹ ਸ਼ਹੀਦ ਭਗਤ ਸਿੰਘ ਜਿਹੜਾ ਕਿ ਹਿੰਦੁਸਤਾਨ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਦੋਂ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਉਦੋਂ ਇਹਨਾਂ ਦੇ ਮੀਡੀਆ ਵੱਲੋਂ ਇਹਨਾਂ ਲੋਕਾਂ ਵੱਲੋਂ ਬੜੀਆਂ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਜੀ। ਇਹ ਰੋਟੀਆਂ ਸੇਕਦੇ ਨੇ, ਦੁਕਾਨਾਂ ਚਲਾਉਂਦੇ ਨੇ ਤੇ ਜੇ ਮੈਂ ਅੱਜ ਉਹੀ ਸ਼ਬਦ ਯੂਜ਼ ਕਰਾਂ ਜਿਹੜੇ ਕਿ ਅੱਜ ਸਾਰੇ ਲੋਕਾਂ ਨੂੰ ਸਹੀ ਵੀ ਲੱਗਣਗੇ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਲੈ ਕੇ ਚਾਹੇ ਉਹ ਕਾਮਰੇਡ ਹੋਣ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਹੋਰ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਪੋਲੀਟੀਕਲ ਪਾਰਟੀਆਂ ਔਰ ਵੱਖ-ਵੱਖ ਹੋਰ ਸੰਸਥਾਵਾਂ ਵੀ ਉਹ ਦੁਕਾਨਾਂ ਚਲਾਉਂਦੀਆਂ ਰਹੀਆਂ ਅੱਜ ਤੱਕ ਔਰ ਰੋਟੀਆਂ ਸੇਕਦੀਆਂ ਰਹੀਆਂ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਪਰ। ਔਰ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਕਮਿਊਨਿਸਟਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ, ਕਿਤੇ ਡਰਾਮੇ ਖੇਡਣੇ, ਕਿਤੇ ਕਿਸ ਤਰ੍ਹਾਂ ਦਾ ਕੰਮ ਕਰਨਾ ਪਰ ਉਹਨਾਂ ਦਾ ਇੰਨਾ ਕਰੀਬੀ ਸਾਥੀ ਜਿਹੜਾ ਕਿ ਉਹਨਾਂ ਦਾ ਰਿਸ਼ਤੇਦਾਰ ਕੁਲਜੀਤ ਸਿੰਘ ਢੱਟ ਇੱਕ ਆਮ ਵਿਅਕਤੀ ਨਹੀਂ ਹੈ, ਇੱਕ ਪਿੰਡ ਦਾ ਸਰਪੰਚ ਹੋਣ ਦੇ ਬਾਵਜੂਦ ਵੀ ਪਰ ਉਹਦੀ ਜਿਹੜੀ ਸੋਚ ਹੈ ਉਹੀ ਸੋਚ ਸੀ ਸ਼ਹੀਦ ਭਗਤ ਸਿੰਘ ਵਾਲੀ। ਸ਼ਹੀਦ ਭਗਤ ਸਿੰਘ ਦੇ ਜਾਣ ਤੋਂ ਬਾਅਦ ਤਾਂ ਉਹਦੀ ਸੋਚ ਨੂੰ ਇਹਨਾਂ ਨੇ ਇੰਨਾ ਕੁ ਗੰਧਲਾ ਕਰ ਦਿੱਤਾ। ਕੋਈ ਕਹਿੰਦਾ ਜੀ ਇਹ ਕਾਮਰੇਡ ਸੋਚ ਸੀ, ਕੋਈ ਕਹਿੰਦਾ ਜੀ ਇਹ ਸਾਡੀ ਹੋਰ ਸੋਚ ਸੀ, ਕਈ ਇੱਧਰ ਦੇ ਤੁਰੇ ਫਿਰਦੇ ਸੀ ਲੈ ਕੇ ਪਰ ਅਸਲੀ ਸੋਚ ਉਹਦੀ ਜਿਹੜੀ ਸੀ ਕਿ ਆਜ਼ਾਦੀ ਦੀ ਗੱਲ ਕਰਨੀ ਔਰ ਜ਼ੁਲਮ ਔਰ ਜ਼ਾਲਮ ਦੇ ਖਿਲਾਫ ਲੜਨਾ ਔਰ ਬੋਲਣਾ ਤੇ ਉਹ ਸ਼ਹੀਦ ਭਗਤ ਸਿੰਘ ਦੀ ਸੋਚ, ਉਹਨਾਂ ਦੇ ਪਰਿਵਾਰ ਦੀ ਸੋਚ, ਕੁਲਜੀਤ ਸਿੰਘ ਦੀ ਸੋਚ ਦੇ ਵਿੱਚੋਂ ਬਾਹਰ ਆਈ ਤੇ ਜਿਹੜਾ ਫਿਰ ਜ਼ੁਲਮ ਔਰ ਜ਼ਾਲਮ ਜਿਹੜੀ ਸਰਕਾਰ ਹੁੰਦੀ ਹੈ ਚਾਹੇ ਉਹ ਹਿੰਦੁਸਤਾਨ ਗੁਲਾਮ ਹੋਣ ਦੇ ਟਾਈਮ ਸੀ ਚਾਹੇ ਹਿੰਦੁਸਤਾਨ ਆਜ਼ਾਦ ਹੋਣ ਤੋਂ ਬਾਅਦ ਸੀ ਤੇ ਉਹਦਾ ਰੂਪ ਅਸੀਂ ਦੇਖਿਆ ਤੇ ਉਸ ਜ਼ੁਲਮ ਔਰ ਜ਼ਾਲਮ ਸਰਕਾਰ ਨੇ ਕੁਲਜੀਤ ਸਿੰਘ ਢੱਟ ਨੂੰ ਜਿਸ ਤਰ੍ਹਾਂ ਹੋਰ ਹਜ਼ਾਰਾਂ ਲੱਖਾਂ ਨੌਜਵਾਨ ਪੰਜਾਬ ਦੇ ਚੱਕ ਕੇ ਫੇਕ ਐਨਕਾਊਂਟਰਾਂ ਦੇ ਵਿੱਚ ਮਾਰਿਆ ਉਸੇ ਹੀ ਤਰ੍ਹਾਂ ਮਾਰਿਆ। ਹਾਲਾਂਕਿ ਉਹ ਭੁੱਲ ਗਏ ਨੇ ਕਿ ਇਹ ਕਿਹੜੇ ਪਰਿਵਾਰ ਚੋਂ ਹੈ, ਕਿਹੜੀ ਫੈਮਿਲੀ ਚੋਂ ਹੈ। ਸ਼ਹੀਦ ਭਗਤ ਸਿੰਘ ਜਿਸ ਨੂੰ ਅਸੀਂ ਹਰ ਸਾਲ ਇੱਥੇ 26 ਜਨਵਰੀ ਹੋਵੇ 15 ਅਗਸਤ ਹੋਵੇ ਉਦੋਂ ਤਾਂ ਯਾਦ ਕਰਦੇ ਹੀ ਕਰਦੇ ਆ। ਜਿਹੜੀਆਂ ਬਾਕੀ ਦੀਆਂ ਜਿਸ ਤਰ੍ਹਾਂ ਮੈਂ ਪਹਿਲਾਂ ਨਾਂ ਲਿਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਨਾਂ ਦੇ ਉੱਪਰ ਕਿਸ ਤਰ੍ਹਾਂ ਦੁਕਾਨਾਂ ਚਲਾਉਂਦੀਆਂ ਨੇ ਉਸ ਫੈਮਿਲੀ ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਜਿਹੜਾ ਰਿਸ਼ਤੇਦਾਰ ਕੁਲਜੀਤ ਸਿੰਘ ਢੱਟ ਸੀ ਉਹਦੀ ਜਿਹੜੀ ਆਵਾਜ਼ ਸੀ ਸੱਚ ਦੀ ਆਵਾਜ਼ ਸੀ ਉਹ ਪਿਓਰ ਆਵਾਜ਼ ਸੀ ਕਿਉਂਕਿ ਉਸਨੇ ਦੇਖਿਆ ਕਿ ਪੰਜਾਬ ਦੇ ਲੋਕਾਂ ਨਾਲ, ਪੰਜਾਬੀਆਂ ਨਾਲ, ਸਿੱਖ ਕੌਮ ਨਾਲ, ਸਿੱਖ ਧਰਮ ਨਾਲ, ਸਾਡੀ ਬੋਲੀ ਨਾਲ ਜਦੋਂ ਤੋਂ ਇਹ ਹਿੰਦੁਸਤਾਨ ਆਜ਼ਾਦ ਹੋਇਆ ਕਿਸ ਤਰ੍ਹਾਂ ਧੱਕਾ ਹੋ ਰਿਹਾ, ਕਿਸ ਤਰ੍ਹਾਂ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਤੇ ਉਹਨਾਂ ਦੀ ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਕੁਲਜੀਤ ਸਿੰਘ ਢੱਟ ਦਾ ਇਹਨਾਂ ਨੇ ਕਤਲ ਕੀਤਾ। ਹੁਣ ਅਗਰ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਸਾਡੇ ਕੁਝ ਕਵੀਰ ਆ ਪਿੱਛੇ ਜੇ ਇਲੈਕਸ਼ਨ ਦੇ ਟਾਈਮ ਵੀ ਉਹਨਾਂ ਨੂੰ ਇਹ ਲੱਗਾ ਸੀ ਜੀ ਇਨਸਾਫ ਮਿਲ ਜੂ, ਐਂ ਹੋ ਜੂ, ਇਹਨੂੰ ਵੋਟਾਂ ਪਾ ਲਓ, ਐਂ ਕਰ ਲਓ, ਉਹਨਾਂ ਵਾਸਤੇ ਵੀ ਮੇਰਾ ਖਿਆਲ ਹੈ ਇਹ ਅਜੇ ਇਲੈਕਸ਼ਨ ਦਾ ਰਿਜ਼ਲਟ ਤਾਂ ਆਇਆ ਨਹੀਂ, ਉਦੋਂ ਪਹਿਲਾਂ ਹੀ ਮੇਰਾ ਖਿਆਲ ਹੈ ਸੋਚਣ ਵਾਸਤੇ ਮੌਜੂਦ ਹੋਣਾ ਪੈਣਾ ਹੈ ਕਿ ਹਿੰਦੁਸਤਾਨ ਦੀ ਜੁਡੀਸ਼ਰੀ 25 ਸਾਲ ਜਿਹੜੇ ਕੇਸ ਨੂੰ ਲਾਏ ਨੇ ਉਹਨਾਂ ਨੇ ਲਮਕਾ ਕੇ ਪਰ ਜਦੋਂ ਸਜ਼ਾ ਹੁੰਦੀ ਹੈ 5 ਦੇ ਵਿੱਚੋਂ 2 ਤਾਂ ਵੈਸੇ ਹੀ ਚਲੇ ਗਏ ਨੇ 3 ਨੂੰ ਤੇ ਸਜ਼ਾ ਹੁੰਦੀ ਆ 5-5 ਸਾਲ ਦੀ ਔਰ ਕੇਸ ਨੂੰ ਲਮਕਾਇਆ 25 ਸਾਲ ਜਾਂਦਾ ਤੇ ਸਜ਼ਾ 5 ਸਾਲ ਦੀ ਹੁੰਦੀ ਹੈ। ਉਸੇ ਦੇਸ਼ ਦੇ ਅੰਦਰ ਅਸੀਂ ਖਬਰਾਂ ਜਦੋਂ ਦੇਖਦੇ ਹਾਂ ਜੀ ਸਲਮਾਨ ਖਾਨ ਨੇ ਜੀ ਕੋਈ ਕਾਲਾ ਹਿਰਨ ਮਾਰ ਦਿੱਤਾ ਉਹਨੂੰ ਸਜ਼ਾ 10 ਸਾਲ ਦੀ ਹੋ ਜੂ, ਕਿਸੇ ਨੇ ਗਾਂ ਮਾਰ ਦਿੱਤੀ ਉਹਨੂੰ 7 ਸਾਲ ਦੀ ਹੋ ਜੂ ਤੇ ਜਦੋਂ
ਕੁਲਜੀਤ ਸਿੰਘ ਢੱਟ ਇੱਕ ਆਮ ਆਦਮੀ ਨਹੀਂ ਹੈ ਕਿ ਸ਼ਹੀਦ ਭਗਤ ਸਿੰਘ ਦਾ ਰਿਸ਼ਤੇਦਾਰ ਉਸ ਨੂੰ ਚੱਕ ਕੇ ਮਾਰਿਆ ਜਾਂਦਾ ਔਰ ਸਾਰਾ ਕੁਝ ਸਾਬਤ ਵੀ ਹੋ ਜਾਂਦਾ ਕਿ ਮਾਰਿਆ ਗਿਆ ਤਾਂ ਫਿਰ ਉੱਥੇ ਸਜ਼ਾ ਹੁੰਦੀ ਹੈ 25 ਸਾਲਾਂ ਬਾਅਦ 5 ਸਾਲ ਦੀ। ਹਾਲਾਂਕਿ ਇਹ ਵੀ ਕੋਈ ਸਜ਼ਾ ਨਹੀਂ ਹੈ, ਕਿਉਂਕਿ ਜਦੋਂ ਉੱਥੋਂ ਦੀ ਜੁਡੀਸ਼ਰੀ ਦਾ ਉੱਥੋਂ ਦਾ ਸਿਸਟਮ ਦਾ ਅਸੀਂ ਗੱਲਬਾਤ ਕਰਦੇ ਹਾਂ ਤੇ ਇੱਕ ਕੇਸ ਸੀਗਾ ਜਿਹੜਾ ਕਾਫੀ ਚੱਲਿਆ ਸੀਗਾ, ਕੋਈ ਸੁਪਰੀਮ ਕੋਰਟ ਦੇ ਜੱਜ ਨੇ ਦੇ ਮੁੰਡੇ ਨੇ ਕਤਲ ਕੀਤਾ ਸੀ ਕਿਸੇ ਲੜਕੀ ਦਾ, ਤੇ ਉਹ ਕੇਸ ਦੇ ਵਿੱਚ ਉਸ ਨੂੰ ਸਜ਼ਾ ਹੋਣ ਦੇ ਬਾਵਜੂਦ ਉਹ ਰਾਤ ਨੂੰ ਇੱਕ ਕਲੱਬ ਦੇ ਵਿੱਚ ਡਾਂਸ ਕਰਦਾ ਫੜਿਆ ਗਿਆ ਸੀ। ਹੁਣ ਕੀ ਉੱਥੇ ਭਰੋਸਾ ਹੈ ਕਿ ਜਿਹੜੇ ਲੋਕਾਂ ਨੂੰ ਬਚਾਉਣ ਦੇ ਲਈ ਉੱਥੋਂ ਦੇ ਸਿਸਟਮ ਨੇ, ਉੱਥੋਂ ਦਾ ਮੀਡੀਆ ਵੀ ਨਾਲ ਹੀ ਰਲਿਆ ਹੋਇਆ ਜਿਹੜਾ ਚੁੱਪ ਕੀਤਾ ਹੋਇਆ, ਉਹਨਾਂ ਤੋਂ 25 ਸਾਲ ਦਾ ਰੌਲਾ ਨਹੀਂ ਪਾਇਆ ਗਿਆ। ਸਲਮਾਨ ਖਾਨ ਦੇ ਲਈ, ਕਾਲਾ ਹਿਰਨ ਦੇ ਲਈ ਤਾਂ ਮੀਡੀਆ ਰੌਲਾ ਪਾ ਰਿਹਾ ਹੈ, ਪਰ ਕੁਲਜੀਤ ਸਿੰਘ ਢੱਟ ਜਿਹੜਾ ਕਿ ਸ਼ਹੀਦ ਭਗਤ ਸਿੰਘ ਦਾ ਭਾਣਜਾ ਹੈ, ਉਸ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਰਹੀ, ਉਹ 25 ਸਾਲ ਤੋਂ ਕਿਉਂ ਚੁੱਪ ਕੀਤਾ ਹੋਇਆ? ਪਰ ਜਦੋਂ ਅਸੀਂ ਦੇਖਦੇ ਹਾਂ ਕਿ ਉੱਥੋਂ ਦੇ ਪੋਲੀਟੀਕਲ ਸਿਸਟਮ ਹੋਵੇ, ਉੱਥੋਂ ਦਾ ਜਿਹੜਾ ਮੀਡੀਆ ਹੋਵੇ, ਉੱਥੋਂ ਦਾ ਜੁਡੀਸ਼ਰੀ ਹੋਵੇ, ਸਾਰੇ ਰਲੇ ਮਿਲੇ ਨੇ। ਇਹਨਾਂ ਲਈ ਘੱਟ ਗਿਣਤੀਆਂ ਦੇ ਜਿਹੜੇ ਕਾਤਲ ਹੈ ਉਹ ਇਹਨਾਂ ਲਈ ਹੀਰੋ ਨੇ, ਤੇ ਘੱਟ ਗਿਣਤੀਆਂ ਨੂੰ ਕਿਵੇਂ ਖਤਮ ਕਰਨਾ ਸਾਰੇ ਰਲ ਮਿਲ ਕੇ ਆਪਣਾ ਕੰਮ ਚਲਾਉਂਦੇ ਨੇ। ਤੇ ਜੇ ਇਹਨਾਂ ਨੂੰ ਸਜ਼ਾ ਹੋ ਵੀ ਜਾਂਦੀ ਹੈ 4-5 ਸਾਲ ਦੀ ਜਾਂ 6 ਸਾਲ ਦੀ, ਮੇਰਾ ਖਿਆਲ ਹੈ ਕੋਈ ਸਜ਼ਾ ਨਹੀਂ ਹੋਊਗੀ। ਉਹਨਾਂ ਨੂੰ ਇਹ ਬਹਾਨਿਆਂ ਨਾਲ ਇਹੋ ਹੀ ਜਗ੍ਹਾ ਰੱਖਣਗੇ ਕਿ ਇਹਨਾਂ ਦੇ ਉੱਪਰ ਜੀ ਸਾਨੂੰ ਖਤਰਾ ਹੈ, ਕਿਉਂਕਿ ਇਹਨਾਂ ਲੋਕਾਂ ਨੂੰ ਤਾਂ VIP ਸੁਰੱਖਿਆ ਦੇ ਰਹੇ ਨੇ। ਜੇ ਇਹ ਲੋਕਾਂ ਨੂੰ 5 ਸਾਲਾਂ ਦੀ ਸਜ਼ਾ ਹੋਈ ਹੈ ਤਾਂ ਇਹਨਾਂ ਦਾ ਮੇਨ ਲੀਡਰ ਕੌਣ ਸੀ? KP ਗਿੱਲ, ਉਹਨੂੰ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਹੈ, ਉਹਨੂੰ ਸਜ਼ਾ ਕਿਉਂ ਨਹੀਂ ਹੁੰਦੀ? ਕਿਉਂਕਿ ਜਿਹੜਾ ਹਿੰਦੁਸਤਾਨ ਹੈ ਉਹਨਾਂ ਨੇ ਕਾਤਲਾਂ ਨੂੰ ਉਹਨਾਂ ਨੇ ਇਸੇ ਤਰ੍ਹਾਂ ਹੀ ਰੱਖਣਾ ਹੈ, ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਹੋਰ ਲੋਕ ਵੀ ਚਾਹੀਦੇ ਨੇ ਉੱਥੇ ਘੱਟ ਗਿਣਤੀਆਂ ਨੂੰ ਮਾਰਨ ਦੇ ਲਈ, ਕਤਲ ਕਰਨ ਦੇ ਲਈ। ਆਉਂਦੇ ਸਮੇਂ ਵਿੱਚ ਸਾਨੂੰ ਪਤਾ ਲੱਗੂਗਾ, ਜਿਸ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹੀ ਹਾਂ ਕਿ ਜਿਹੜੀ ਸਰਕਾਰ ਉੱਤੇ ਆ ਰਹੀ ਹੈ ਤੇ ਉਹਦੇ ਕੀ ਇਰਾਦੇ ਨੇ, ਕੀ ਕੁਛ ਉਹਨੇ ਕਰਨਾ ਹੈ, ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਲੋਕ ਉੱਥੇ ਚਾਹੀਦੇ ਨੇ, ਚਾਹੇ ਉਹਦੇ ਸਿਰ ਤੇ ਟੋਪੀ ਹੋਵੇ, ਚਾਹੇ ਉਹਦੇ ਸਿਰ ਤੇ ਪੱਗ ਬੰਨੀ ਹੋਵੇ, ਇਸ ਤਰ੍ਹਾਂ ਦੇ ਲੋਕ ਉਹਨਾਂ ਨੂੰ ਚਾਹੀਦੇ ਨੇ। ਇਸ ਕਰਕੇ ਇਹਨਾਂ ਨੂੰ ਕਦੇ ਵੀ ਉਹ ਸਜ਼ਾ ਦੇ ਕੇ ਇਸ ਤਰ੍ਹਾਂ ਦੇ ਹੋਰ ਲੋਕਾਂ ਨੂੰ ਇਹ ਕਦੇ ਮੈਸੇਜ ਨਹੀਂ ਦੇਣਗੇ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ ਗਲਤ ਕੰਮ ਨਾ ਕਰੋ। ਜੀ। ਔਰ ਜਿਹੜੀ ਇਹ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਦੇ ਅੱਜ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਦੇ ਜਿਹੜਾ ਇਹ ਕੇਸ ਦਾ ਜਿਹੜਾ ਫੈਸਲਾ ਆਇਆ ਹੈ, ਮੇਰਾ ਖਿਆਲ ਹੈ ਕਿ ਅੱਜ ਉਹਨਾਂ ਲੋਕਾਂ ਨੂੰ ਵੀ ਜਿਹੜੇ ਕਿ ਖਾਲਿਸਤਾਨ ਦੀ ਵਿਚਾਰਧਾਰਾ ਦੇ ਨਾਲ ਹਜੇ ਪੂਰੇ ਹੈ ਜਾਂ ਨਹੀਂ ਹੈ, ਚਾਹੇ ਵਿਰੋਧ 'ਚ ਹੀ ਖੜੇ ਨੇ, ਜਿਹੜੇ ਘੱਟੋ ਘੱਟ ਹਿੰਦੁਸਤਾਨ ਨੂੰ ਹੀ ਮੰਨਦੇ ਨੇ ਜਾਂ ਹਿੰਦੁਸਤਾਨ ਦੀ ਆਜ਼ਾਦੀ ਨੂੰ ਮੰਨਦੇ ਨੇ, ਜਿਹੜੇ ਉੱਥੋਂ ਦੀਆਂ 26 ਜਨਵਰੀ ਜਾਂ 15 ਅਗਸਤ ਦੀਆਂ ਗੱਲਾਂ ਕਰਦੇ ਨੇ, ਅਗਰ ਸੱਚੇ ਗੱਲਾਂ ਕਰਦੇ ਨੇ ਤਾਂ ਅੱਜ ਉਹਨਾਂ ਨੂੰ ਖੜੇ ਹੋ ਕੇ ਹਿੰਦੁਸਤਾਨ ਦੀਆਂ ਵੱਖ-ਵੱਖ ਦੁਨੀਆ ਦੇ ਵਿੱਚ ਜਿੱਥੇ ਵੀ ਅੰਬੈਸੀਆਂ ਨੇ ਉਹਨਾਂ ਦੇ ਮੂਹਰੇ ਜਾ ਕੇ ਖੜਨਾ ਚਾਹੀਦਾ ਹੈ ਕਿ ਜਿਸ ਦੇਸ਼ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਉਹ ਦੇਸ਼ ਇਹ ਕਾਬਲ ਨਹੀਂ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹ ਆਪਣੀਆਂ ਅੰਬੈਸੀਆਂ ਖੋਲੇ। ਉਸ ਦੇਸ਼ ਨੂੰ ਕੋਈ ਡੈਮੋਕ੍ਰੇਟਿਕ ਕਹਾਉਣ ਦਾ ਹੱਕ ਨਹੀਂ ਹੈ, ਉੱਥੇ ਕੋਈ ਸਿਸਟਮ ਨਹੀਂ ਹੈ, ਕੋਈ ਇਨਸਾਫ ਨਹੀਂ ਹੈ। ਮੇਰਾ ਖਿਆਲ ਅੱਜ ਖਾਲਿਸਤਾਨ ਦੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਇੱਕ ਆਮ ਉਸ ਬੰਦਾ ਜਿਸ ਬੰਦੇ ਨੇ ਹਿੰਦੁਸਤਾਨ ਦੇ ਲਈ ਆਜ਼ਾਦੀ ਦਿੱਤੀ ਹੋਵੇ, ਉਸ ਦੇ ਪਰਿਵਾਰ ਦਾ ਕਤਲ ਹੋਇਆ, ਅੱਜ 25 ਸਾਲ ਬਾਅਦ ਫਿਰ ਕਤਲ ਹੋਇਆ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਦੁਨੀਆ ਨੂੰ ਦੱਸਣਾ ਚਾਹੀਦਾ ਹੈ, ਐਮਬੈਸੀਆਂ ਦੇ ਮੂਹਰੇ ਇਕੱਠੇ ਹੋ ਕੇ ਪ੍ਰੋਟੈਸਟ ਕਰਨਾ ਚਾਹੀਦਾ ਹੈ ਕਿ ਹਿੰਦੁਸਤਾਨ ਦਾ ਸਿਸਟਮ ਕਿਸ ਤਰ੍ਹਾਂ ਵਰਕ ਕਰਦਾ। ਜੀ ਤੇ ਵੀਰ ਜੀ, ਜਿਸ ਤੁਸੀਂ ਪਹਿਲੇ ਕੇਸ ਕੁਲਜੀਤ ਸਿੰਘ ਜੱਟ ਜੀ ਦੀ ਗੱਲ ਕੀਤੀ, ਪਰ ਦੂਸਰਾ ਕੇਸ ਖਾਲਿਸਤਾਨੀ ਲੀਡਰ ਦਲਜੀਤ ਸਿੰਘ ਬਿੱਟੂ ਤੇ ਉਹਨਾਂ ਸਮੇਤ ਹੋਰ 10 ਸਾਥੀਆਂ ਬਾਰੇ ਵੀ ਤੁਹਾਡੇ ਕੀ ਵਿਚਾਰ ਨੇ, ਉਹਨਾਂ ਦੇ ਕੇਸਿਸ ਬਾਰੇ ਕੀ ਵਿਚਾਰ ਨੇ? ਕਿਉਂਕਿ ਸਾਡੇ ਕੋਲ 2.5 ਮਿੰਟ ਰਹਿ ਗਏ ਨੇ, ਇਸ ਬਾਰੇ ਵੀ ਤੁਹਾਡੇ ਵਿਚਾਰ ਜਾਣਨੇ ਚਾਹੀਦੇ। ਹਾਂਜੀ ਭੈਣ ਜੀ, ਜਿਹੜਾ ਦਲਜੀਤ ਸਿੰਘ ਬਿੱਟੂ ਦਾ ਕੇਸ ਆਇਆ ਇਹਦੇ ਬਾਰੇ ਵੀ ਸੋਚਣ ਦੀ ਗੱਲ ਹੈ ਕਿ ਜਦੋਂ ਸਾਡੇ ਕੁਝ ਵੀਰ ਕਹਿੰਦੇ ਨੇ ਕਿ ਅਸੀਂ ਪੋਲੀਟੀਕਲ ਵਿਚਾਰਧਾਰਾ ਦੇ ਨਾਲ ਉੱਥੇ ਆਪਣੇ ਆਪ ਨੂੰ ਅੱਗੇ ਲੈ ਕੇ ਜਾਈਏ, ਪੋਲੀਟੀਕਲ ਵਿਚਾਰਧਾਰਾ ਦੇ ਨਾਲ ਉੱਥੇ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰੀਏ, ਆਪਣੀ ਹੱਕਾਂ ਦੀ ਗੱਲ ਕਰੀਏ, ਅਸੀਂ ਦੇਖਦੇ ਹਾਂ ਕਿ ਭਾਈ ਦਲਜੀਤ ਸਿੰਘ ਬਿੱਟੂ ਬੜੇ ਵਧੀਆ ਸਿਸਟਮ ਦੇ ਨਾਲ ਉਹਨਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਪੋਲੀਟੀਕਲ ਪ੍ਰਕਿਰਿਆ ਜਿਹੜਾ ਕਿ ਹਿੰਦੁਸਤਾਨ ਦਾ ਸੰਵਿਧਾਨ ਇਜਾਜ਼ਤ ਦਿੰਦਾ, ਉਹਦੇ ਮੁਤਾਬਕ ਇੱਕ ਸਿੱਖਾਂ ਦੀ ਪੋਲੀਟੀਕਲੀ ਆਵਾਜ਼ ਜਿਹੜੀ ਬਣਾਉਣੀ ਚਾਹੁੰਦੇ ਨੇ। ਪਰ ਉਸ ਨੂੰ ਖਤਮ ਕਰਨ ਦੇ ਲਈ ਅਸੀਂ ਜਦੋਂ ਦੇਖਦੇ ਹਾਂ ਸਾਰੇ ਕੇਸ ਨੂੰ, ਕਿਉਂਕਿ ਇੱਕ ਗੱਲ ਸਾਨੂੰ ਕਰਕੇ ਜਾਂ ਉਹਦੇ ਬਾਰੇ ਸੋਚਣ ਦੀ ਲੋੜ ਨਹੀਂ ਹੈ, ਸਾਰੇ ਕੇਸ ਨਾਲ ਸੋਚਣ ਦੀ ਲੋੜ ਹੈ ਕਿ ਜਿਹੜਾ ਕਤਲ ਕਾਂਡ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਨੂੰ ਫਸਾਇਆ ਗਿਆ ਹੈ, ਲੇਲੀ ਕਤਲ ਕਾਂਡ, ਉਹ ਸੌਦਾ ਸਾਧ ਦੇ ਨਾਲ ਹੈ। ਤੇ ਸੌਦਾ ਸਾਧ ਦਾ ਥੋੜਾ ਟਾਈਮ ਪਹਿਲਾਂ ਹੀ ਸਾਰਾ ਕੁਝ ਬਾਹਰ ਆਇਆ ਹੈ। DGP ਪੰਜਾਬ ਪੁਲਿਸ ਜਿਹੜਾ ਐਕਸ DGP ਹੈ ਸ਼ਸ਼ੀ ਕਾਂਤ, ਉਹਨੇ ਸਾਰਾ ਦੱਸਿਆ ਹੈ ਕਿ ਕਿਸ ਤਰ੍ਹਾਂ ਸਕੀਮ ਬਣਾਈ ਗਈ। ਗੱਲ ਆਉਂਦੀ ਹੈ ਸੁਖਬੀਰ ਬਾਦਲ ਦੀ, ਸੁਖਬੀਰ ਬਾਦਲ ਨੇ ਇਕੱਲੇ ਨੇ ਸਕੀਮ ਤਾਂ ਨਹੀਂ ਬਣਾ ਲਈ ਹੋਊਗੀ, ਉੱਥੇ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਵੀ ਵਰਕ ਕੀਤਾ ਹੋਊਗਾ। ਜਦੋਂ ਐਡਾ ਵੱਡਾ ਨੈਟਵਰਕ ਇਸ ਹਿੰਦੁਸਤਾਨ ਦਾ ਇੱਕ ਵਰਕ ਕਰਕੇ
ਇੰਨਾ ਕੁਝ ਕਰਵਾ ਰਿਹਾ ਹੈ ਕਿ ਪਿਸ਼ਾਕਾਂ ਬਣਾ ਕੇ ਭੇਜੀਆਂ ਜਾ ਰਹੀਆਂ ਨੇ, ਪੱਤਰਕਾਰਾਂ ਨੂੰ ਉੱਥੇ ਪੈਸੇ ਦੇ ਕੇ ਭੇਜਿਆ ਜਾ ਰਿਹਾ, ਹਾਇਰ ਕਰਕੇ ਭੇਜਿਆ ਜਾ ਰਿਹਾ ਕਿ ਤੁਸੀਂ ਕਿਸ ਤਰ੍ਹਾਂ ਫੋਟੋ ਖਿੱਚਣੀ ਹੈ, ਕਿਸ ਤਰ੍ਹਾਂ ਫੋਟੋ ਲਾਉਣੀ ਹੈ, ਕਿਸ ਤਰ੍ਹਾਂ ਭੜਕਾਉਣਾ ਹੈ। ਤੇ ਉਹਦੇ ਪਿੱਛੇ ਬਹੁਤ ਲੰਮੀ ਚੌੜੀ ਏਜੰਸੀਆਂ ਦਾ ਨੈਟਵਰਕ ਹੋਊਗਾ ਕਿ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ, ਸਿੱਖਾਂ ਦੀ, ਪੰਜਾਬੀਆਂ ਦੀ ਇੱਕ ਪੋਲੀਟੀਕਲ ਪਾਰਟੀ ਸੀ, ਜਿਹੜੀ ਇੱਕ ਰਾਜਨੀਤਿਕ ਆਵਾਜ਼ ਸੀ, ਉਸ ਨੂੰ ਇੱਕ ਢੰਗ ਨਾਲ ਉਹਨਾਂ ਨੇ ਬੰਦ ਕੀਤਾ ਹੈ ਕਿ ਬਾਦਲ ਪਰਿਵਾਰ ਨੂੰ ਉਸ ਦੇ ਅੱਗੇ ਲਾ ਕੇ ਉਸ ਨੂੰ ਖਰੀਦ ਕੇ। ਪਰ ਦੂਸਰੇ ਪਾਸੇ ਉਹਨਾਂ ਨੇ ਉਸ ਨੂੰ ਬੰਦ ਕੀਤਾ ਹੈ ਕਿ ਕੋਈ ਨਵੀਂ ਕੋਈ ਹੋਰ ਇਸ ਤਰ੍ਹਾਂ ਦੀ ਮੂਵਮੈਂਟ ਹੈ, ਅਕਾਲੀ ਦਲ ਜਿਹੜੀ ਅਸਲੀ ਅਕਾਲੀ ਦਲ ਹੈ, ਉਸ ਨੂੰ ਖੜਾ ਕਰਨ ਦਾ ਕੋਸ਼ਿਸ਼ ਨਾ ਕਰੇ, ਜਿਹੜਾ ਉਹਨਾਂ ਤੋਂ ਡਰ ਸੀ ਕਿ ਦਲਜੀਤ ਸਿੰਘ ਬਿੱਟੂ ਤੋਂ, ਕਿ ਉਹ ਇੱਕ ਸਿੱਖਾਂ ਦੀ ਪਾਰਟੀ, ਸਿੱਖਾਂ ਦੀ ਆਵਾਜ਼, ਇੱਕ ਪੋਲੀਟੀਕਲ ਪਾਰਟੀ, ਇੱਕ ਰਾਜਨੀਤਿਕ ਪਾਰਟੀ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਖੜੀ ਕਰਨਗੇ। ਤੇ ਉਹਨਾਂ ਨੂੰ ਫਸਾਉਣ ਦੇ ਲਈ ਇਹ ਸਾਰੀਆਂ ਵਿਉਂਤਬੰਦਾਂ। ਹੁਣ ਦੂਸਰੀ ਗੱਲ ਸੋਚਣ ਵਾਲੀ ਇਹ ਹੈ ਕਿ ਕੁਲਜੀਤ ਸਿੰਘ ਢੱਟ ਜਿਹੜਾ ਭਗਤ ਸਿੰਘ ਦਾ ਰਿਸ਼ਤੇਦਾਰ ਹੈ, ਉਸ ਦਾ ਕਤਲ ਹੋਣ ਤੋਂ ਬਾਅਦ 25 ਸਾਲ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹਨੇ ਕੀਤਾ ਤੇ ਕਿਹਨੇ ਨਹੀਂ ਕੀਤਾ। ਜਿਨ੍ਹਾਂ ਉੱਪਰ ਸ਼ੱਕ ਹੈ ਉਹ ਖੁੱਲੇ ਫਿਰ ਰਹੇ ਨੇ ਅੱਜ ਵੀ, 25 ਸਾਲਾਂ ਬਾਅਦ ਵੀ। ਪਰ ਦੂਸਰੇ ਪਾਸੇ ਜਿਹੜਾ ਕਿ ਕੋਈ ਲਿੱਲੀ ਨਾਂ ਦਾ ਬੰਦਾ, ਜਿਹਦਾ ਪਤਾ ਹੀ ਨਹੀਂ ਹੈ ਕਿ ਕਿਹਨੇ ਕਤਲ ਕੀਤਾ ਕਿਹਨੇ ਨਹੀਂ ਕੀਤਾ, ਉੱਥੇ ਭਾਈ ਦਲਜੀਤ ਸਿੰਘ ਬਿੱਟੂ ਵਰਗਿਆਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਕੀਤਾ ਜਾ ਰਿਹਾ। ਇਹ ਸੋਚਣ ਵਾਲੀ ਗੱਲ ਹੈ ਕਿ ਉਸ ਹਿੰਦੁਸਤਾਨ ਦੇ ਵਿੱਚ ਕਿਸੇ ਤਰ੍ਹਾਂ ਦੀ ਪਾਰਟੀ ਆ ਜੇ, ਕਿਸ ਤਰ੍ਹਾਂ ਦੀ ਪਾਰਟੀ ਚਲੀ ਜਾਵੇ, ਕੋਈ ਇਲੈਕਸ਼ਨਾਂ ਦੇ ਵਿੱਚ ਵੱਧ ਸੀਟਾਂ ਲੈ ਜੇ, ਕੋਈ ਘੱਟ ਸੀਟਾਂ ਲੈ ਜੇ, ਪਰ ਹਿੰਦੁਸਤਾਨ ਦੇ ਵਿੱਚ ਕੋਈ ਵੀ ਘੱਟ ਗਿਣਤੀ ਮੇਰਾ ਖਿਆਲ ਹੈ। ਤੇ ਪਰ ਸਿੱਖਾਂ ਵਾਸਤੇ ਖਾਸ ਕਰਕੇ, ਕਿਉਂਕਿ ਸਿੱਖਾਂ ਨੂੰ ਜਿਸ ਤਰ੍ਹਾਂ ਉਹ ਹਰ ਜਗ੍ਹਾ ਇਹ ਕਹਿੰਦੇ ਹੀ ਆ ਕਿ ਇਹ ਤਾਂ ਜੀ ਸਾਡੇ ਕੇਸਾਧਾਰੀ ਹਿੰਦੂ ਨੇ, ਸਾਡੇ ਨਾਲ ਦੇ ਨੇ, ਸਾਡੇ ਹੀ ਹੈ, ਤੇ ਸਾਡੇ ਬਹੁਤੇ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆ ਵੀ ਚੁੱਕੇ ਨੇ। ਸਾਡਿਆਂ ਨੇ ਟੋਪੀਆਂ ਪਾ ਵੀ ਲਈਆਂ, ਹਰ ਹਰ ਮਹਾਦੇਵ, ਭਾਰਤ ਮਾਤਾ ਜੈ, ਤਿਰੰਗਾ ਜੇ ਕਰਨ ਵੀ ਲੱਗ ਗਏ ਨੇ। ਤੇ ਇੱਥੇ ਫਿਰ ਸਾਨੂੰ ਬਹੁਤ ਡਰ ਪੈ ਜਾਂਦਾ ਕਿ ਸਿੱਖ ਆਇਡੈਂਟੀ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਖਤਰੇ ਵਿੱਚ ਹੈ। ਸਾਡੀ ਪੋਲੀਟੀਕਲ ਜਿਹੜੀ ਆਵਾਜ਼ ਆ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ। ਸਾਡੇ ਲੋਕਾਂ ਨੂੰ ਗਲਤ ਕੇਸਾਂ ਰਾਹੀਂ, ਗਲਤ ਢੰਗਾਂ ਰਾਹੀਂ ਜੇਲ੍ਹਾਂ ਹੋ ਰਹੀਆਂ, ਪਰ ਸਾਡੇ ਕਾਤਲਾਂ ਨੂੰ 25-25 ਸਾਲ ਤੱਕ ਬਖਸ਼ ਕੇ, ਔਰ ਉਸ ਤੋਂ ਬਾਅਦ ਵੀ ਦੇਖਿਆ ਜਾਵੇ ਤੇ ਕੀ 25 ਸਾਲਾਂ ਵੇਟ ਤੋਂ ਬਾਅਦ 5 ਸਾਲ ਦੀ ਸਜ਼ਾ। ਇਹ ਇੱਕ ਮਾਹੌਲ ਹੈ 30 ਮਿਲੀਅਨ ਸਿੱਖ ਕੌਮ ਦੇ ਨਾਲ ਹੀ ਨਹੀਂ ਹੈ। ਮੈਂ ਕਹਿੰਦਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਆਪਣੇ ਆਪ ਨੂੰ ਹਿਊਮਨ ਰਾਈਟਸ ਦੇ ਰਾਖੇ ਸਮਝਦੇ ਨੇ, ਆਪਣੇ ਆਪ ਨੂੰ ਹਿਊਮਨ ਰਾਈਟਸ ਦੀ ਆਵਾਜ਼ ਸਮਝਦੇ ਨੇ, ਜਿਹੜੇ ਉਹ ਦੇਸ਼ ਜਿਹੜੀ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਉਹਨਾਂ ਦੇ ਲਈ ਵੀ ਇਹ ਬਹੁਤ ਹੀ ਕਾਲਾ ਧੱਬਾ ਹੈ ਜੋ ਅੱਜ ਜਿਹੜਾ ਇਹ ਫੈਸਲਾ ਆਇਆ ਸ਼ਹੀਦ ਭਗਤ ਸਿੰਘ ਦੇ ਭਾਣਜੇ ਕੁਲਜੀਤ ਸਿੰਘ ਢੱਟ ਦੇ ਬਾਰੇ। ਜੀ ਵੀਰ ਜੀ, ਸਾਡਾ ਵਕਤ ਹੁਣ ਸਮਾਪਤੀ ਵੱਲ ਜੋ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਇਹਨਾਂ ਦੋਵੇਂ ਹੀ ਅਹਿਮ ਕੇਸਿਸ ਦੇ ਬਾਰੇ। ਅੱਜ ਸਾਡੇ ਕਿੱਥੇ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਅਰਸ, ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।